ਸਭ ਤੋਂ ਜਿਹੜੀ ਬਹਾਦਰੀ ਦੀਆਂ ਜਿਹੜੀਆਂ ਲਹਿਰਾਂ ਇੱਕ ਤਿਰੰਗਾ ਜਿਹੜੀਆਂ ਆ ਰਹੀਆਂ ਉਹ ਸਾਡੇ ਦਿਲ ਨੂੰ ਛੂਹ ਰਹੀਆਂ। ਤੇ ਅੱਜ ਉਹਨਾਂ ਦੀ ਯਾਦਗਾਰ ਵਿੱਚ ਆ ਫਤਿਹਗੜ੍ਹ ਸਾਹਿਬ ਦੀ ਧਰਤੀ ਅਣਮੁੱਲੀ ਹੈ, ਜਿਹਦਾ ਕੋਈ ਮੁੱਲ ਨਹੀਂ ਹੈ। ਉਹਨਾਂ ਨੇ ਕਿਸੇ ਦੀ ਈਨ ਨਹੀਂ ਮੰਨੀ ਗੀ, ਕੋਈ ਲਾਲਚ ਨਹੀਂ ਵਿੱਚ ਆਏਗੀ ਤੇ ਭੁੱਖੇ ਵੀ ਰਹੇ ਆ ਤੇ ਮਤਲਬ ਕਿ ਉਹਨੇ ਠੰਡੇ ਦੇ ਵਿੱਚ ਇੱਥੇ ਬੁਰਜ ਦੇ ਵਿੱਚ ਲਿਆ ਕੇ ਰੱਖੇ ਆ। ਅੱਜ ਉਹ ਯਾਦਗਾਰ ਉਹਨਾਂ ਦੀ ਹੈ। ਯਾਦਗਾਰਾਂ ਨੂੰ ਅਸੀਂ ਨਮਸਕਾਰ ਕਰਦੇ ਹਾਂ। ਧੰਨ ਧੰਨ ਬਾਬਾ ਜੋਰਾ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ। ਮਾਤਾ ਦੇ ਪਿਓ ਪੁੱਤ ਨੂੰ ਚਾਹੇ ਉਹ ਚੋਰ ਬਣਾ ਰਹੇ, ਚਾਹੇ ਸਾਧ ਬਣਾ ਰਹੇ, ਚਾਹੇ ਦਾਨੀ ਬਣਾ ਰਹੇ, ਚਾਹੇ ਸੂਰਮਾ ਬਣਾ ਰਹੇ, ਇਹ ਮਾਤਾ ਦੇ ਸਿਰ ਤੇ ਆ, ਬਾਅਦ 'ਚ ਪਿਤਾ ਦੇ ਸਿਰ ਤੇ ਆ। ਫਿਲਮਾਂ ਦੇਖਦੇ ਆ ਨਾ ਜਦੋਂ ਚਾਰ ਸਾਹਿਬਜ਼ਾਦਿਆਂ ਦੀ, ਮਨ ਨੂੰ ਐਵੇਂ ਹੁੰਦਾ ਕਿ ਵੀ ਮਤਲਬ ਛੋਟੇ ਬੱਚੇ ਐਵੇਂ ਕਰ ਸਕਦੇ ਨੇ। ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੁੰਦਾ ਸੀ ਤਾਂ ਲੋਕ ਜ਼ਮੀਨ ਦੇ ਉੱਪਰ ਸੌਂਦੇ ਸੀ। ਇਹਨਾਂ ਦਿਨਾਂ ਦੇ ਉੱਪਰ ਕਿਸੇ ਬੱਚੇ ਦਾ ਵਿਆਹ ਨਹੀਂ ਸੀ ਕੀਤਾ ਜਾਂਦਾ। ਅੱਜ ਕੱਲ੍ਹ ਕਰਦੇ ਆ। घर एक हिंद में तीर्थ है यात्रा के लिए, कटाए बाप ने बच्चे यहाँ खुदा के लिए। गुरु फतेह दी अर्ज करदा हाँ, वाहिगुरु जी का खालसा वाहिगुरु जी की फतेह। अज उस पावन धरती के उपर खड़ा हाँ जिथे निक्कियां जिंदा ने महान वड्डा कारनामा कर दिखाया। दशमेश पिता गुरु गोबिंद सिंह महाराज जी के छोटे फरजंद बाबा जोरावर सिंह जी और बाबा फतेह सिंह जी अते माता गुजर कौर जी, जिन्हां ने इस पावन धरत नूं जिहड़ा सी पूजन योग बना दिता। जदों पोह दे महीने की आरंभता हुंदी है तां लखां दी तादाद दे विच नानक नाम लेवा सिख संगत जिहड़ा है वो गुरु पातशाह महाराज जी के छोटे फरजंदां अते बिरध माता गुजर कौर जी नूं नतमस्तक होण वास्ते, उन्हां दी शहादत नूं प्रणाम करन वास्ते हर एक जगह तो दूर दूर तो चल के संगत आउंदी है। इस तरह पोह दा महीना आरंभ हो चुका है और संगत भी छोटे साहिबजादियां दी शहादत के उपर दूर दरेडे तो चल के आ रही है। साडे नाल भी इत्थे कुछ शख्सियतां जुड़ियां ने, उन्हां दे नाल गलबात करांगे। सब तो पहला स्वागत है वाहिगुरू जी का खालसा वाहिगुरू जी की फतेह। की नाम है जी तुहाडा? हरजोत कौर। जदों असीं छोटे साहिबजादियां दी शहादत की गल करदे हां, छोटियां जिंदां, क्योंकि 6 और 7 साल दे 7 और 9 साल की उम्र कोई ज़्यादा नहीं हुंदी, तां की देखा जा सकता है कि अज ਸਾਡੇ ਘਰਾਂ ਦੇ ਵਿੱਚ ਰਹਿਣ ਵਾਸਤੇ ਬੜੇ ਵਧੀਆ ਵਿਵਸਥਾਵਾਂ ਨੇ, ਵੱਖ-ਵੱਖ ਸਾਡੇ ਕੋਲ ਰਹਿਣ ਵਾਸਤੇ ਹੈ, ਪਰ ਉਹਨਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕਿਸ ਤਰ੍ਹਾਂ ਪ੍ਰਤੀਤ ਕੀਤਾ ਜਾ ਸਕਦਾ ਹੈ? ਪ੍ਰਤੀਤ ਇਸ ਤਰ੍ਹਾਂ ਹੀ ਕੀਤਾ ਜਾ ਸਕਦਾ ਕਿ ਅੱਜ ਕੱਲ੍ਹ ਬੱਚਿਆਂ ਦੀ ਜਿਹੜੀ ਸਪਿਰਿਟ ਮੁੱਕ ਚੁੱਕੀ ਆ, ਕਿਉਂਕਿ ਇਤਿਹਾਸ ਨਾਲ ਜੁੜਦੇ ਨਹੀਂ, ਗੁਰਬਾਣੀ ਨਾਲ ਜੁੜਦੇ ਨਹੀਂ, ਤੇ ਸਭ ਤੋਂ ਪਹਿਲਾਂ ਪੰਜਾਬੀ ਬੋਲੀ ਭੁੱਲ ਜਾਂਦੇ ਆ ਤੇ ਇਤਿਹਾਸ ਪੜ੍ਹਨਗੇ ਕਿੱਦਾਂ? ਸਪਿਰਿਟ ਇਸ ਤਰ੍ਹਾਂ ਹੀ ਬਣੇਗੀ ਕਿ ਬੱਚਿਆਂ ਨੂੰ ਇਤਿਹਾਸ ਦੱਸਿਆ ਜਾਵੇ, ਇਹ ਸਥਾਨ 'ਤੇ ਆ ਕੇ ਦਿਖਾਇਆ ਜਾਵੇ। ਇਸ ਤਰ੍ਹਾਂ ਹੀ मैं भैन जी को बाद च आवांगे, नाल गलबात करांगे। वीर जी नाम की है तुहाडा? मेरा नाम चमकौर सिंह है जी। ठीक है जी। किहड़ी जगह तो आए हो जी? जलंधर शहर तो जी। अज इन्नी दूर तो गुरु पातशाह महाराज जी की पावन धरती के उपर आए हो, आके किस तरह महसूस करते हो, की प्रतीत होंदा मन दे विच? ਇੱਥੇ ਆ ਕੇ ਸਭ ਤੋਂ ਜਿਹੜੀ ਬਹਾਦਰੀ ਦੀਆਂ ਜਿਹੜੀਆਂ ਲਹਿਰਾਂ ਇੱਕ ਤਿਰੰਗਾ ਜਿਹੜੀਆਂ ਆ ਰਹੀਆਂ ਉਹ ਸਾਡੇ ਦਿਲ ਨੂੰ ਛੂਹ ਰਹੀਆਂ। ਤੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਖਤੇ ਜਿਗਰ ਬਾਬਾ ਫਤਿਹ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਤੇ ਇਹਨਾਂ ਦਾ ਇਤਿਹਾਸ ਸਾਨੂੰ ਬੱਚਿਆਂ ਨੂੰ ਵੀ ਪੜ੍ਹਾਉਣਾ ਚਾਹੀਦਾ ਹੈ ਅਤੇ ਬੱਚਿਆਂ ਨੂੰ ਇੱਥੇ ਵੀ ਸਾਨੂੰ ਲਿਆ ਕੇ ਦਰਸ਼ਨ ਕਰਾਉਣੇ ਚਾਹੀਦੇ ਨੇ, ਜਿਨ੍ਹਾਂ ਦੀ ਸਪਿਰਿਟ ਅੱਜ ਮੁੱਕ ਰਹੀ ਹੈ। ਤੇ ਬੱਚਿਆਂ ਨੂੰ ਵੀ ਸਾਨੂੰ ਦੱਸਣਾ ਚਾਹੀਦਾ ਵੀ ਇਸ ਤਰ੍ਹਾਂ ਇੱਥੇ ਨਿੱਕੀਆਂ ਜਿੰਦਾਂ ਵੱਡੇ ਸਾਕੇ ਇੱਥੇ ਹੋਏ ਨੇ ਤੇ ਕਿਸ ਤਰ੍ਹਾਂ ਨਿੱਕੀਆਂ ਜਿੰਦਾਂ ਨੇ ਜ਼ਾਲਮ ਸਰਕਾਰ ਦੇ ਨਾਲ ਟਾਕਰਾ ਲਿਆ, ਮੱਥਾ ਲਾਇਆ ਉਹਨਾਂ ਦਾ। ਮਾਤਾ ਜੀ ਤੁਸੀਂ ਕਿਵੇਂ ਦੇਖਦੇ ਹੋ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ? ਕਿਉਂਕਿ ਜਦੋਂ ਵੀ ਪੋਹ ਦੇ ਦਿਨ ਦੀ ਸ਼ੁਰੂਆਤ ਹੁੰਦੀ ਹੈ, ਪੋਹ ਦੇ ਮਹੀਨੇ ਦੀ ਆਰੰਭਤਾ ਹੁੰਦੀ ਹੈ, ਤਾਂ ਇੱਕ ਵਾਰ ਗੁਰੂ ਸਾਹਿਬ ਜੀ ਦੇ ਉਹਨਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸੰਗਤ ਵੱਲੋਂ, ਆਮ ਲੋਕਾਂ ਦੇ ਵੱਲੋਂ ਨਮਨ ਕੀਤਾ ਜਾਂਦਾ ਹੈ। ਤੁਸੀਂ ਕਿਵੇਂ ਦੇਖਦੇ ਹੋ? ਹਾਂਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਉਹਨਾਂ ਦੇ ਕੋਲ ਬਹੁਤ ਵੱਡੇ ਸਾਰੇ ਜਿਗਰੇ ਸੀ ਜਿਹੜੇ ਆਪਣੇ ਕੋਲ ਹੈ ਨਹੀਂ ਗਏ ਹੈਗੇ। ਆਪਾਂ ਆਪਣੇ ਬੱਚਿਆਂ ਨੂੰ ਵੀ ਵੱਡੇ ਜਿਗਰੇ ਵਾਲੇ ਬਣਾਉਣਾ ਚਾਹੁੰਦੇ ਹਾਂ। ਵੀ ਉਹ ਮਾਤਾ ਜੀ ਕਿਵੇਂ ਬਣਾਇਆ ਜਾ ਸਕਦਾ? ਆਪਾਂ ਨੂੰ ਬਹੁਤ ਸਾਰੀ ਦਲੇਰੀ ਦੇਣੀ ਚਾਹੀਦੀ ਆ, ਆਪ ਵੀ ਪਹਿਲਾਂ ਸਿਮਰਨ ਕਰਨਾ ਚਾਹੀਦਾ, ਉਹਨਾਂ ਨੂੰ ਵੀ ਕਰਾਉਣਾ ਚਾਹੀਦਾ ਹੈ, ਤਾਂ ਉਹਨਾਂ ਨੂੰ ਹਰ ਇੱਕ ਇਤਿਹਾਸ ਬਾਰੇ ਦੱਸਣਾ ਚਾਹੀਦਾ। ਹਾਂਜੀ।
ਬਾਬਾ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ? ਕੰਨੇ ਤੋਂ ਜੀ। ਕਿਵੇਂ ਕੀ ਮਨਸਾ ਲੈ ਕੇ ਆਏ ਹੋ ਗੁਰੂ ਸਾਹਿਬ ਜੀ ਦੇ ਪਾਵਨ ਸਥਾਨਾਂ ਦੇ ਉੱਪਰ? ਗੁਰੂ ਸਾਹਿਬਾਂ ਨੂੰ ਸਾਹਿਬਜ਼ਾਦਿਆਂ ਨੂੰ ਪ੍ਰਣਾਮ ਕਰਨ ਵਾਸਤੇ, ਨਮਸਕਾਰ ਕਰਨ ਵਾਸਤੇ ਆਏ ਆ। ਇਹ ਕਿਉਂਕਿ ਛੋਟੀਆਂ ਜਿੰਦਾਂ ਵੱਡੇ ਸਾਕੇ, ਇਹ ਬਹੁਤ ਸੁਲਤਾਨਤਾਯੋਗ ਹੈ, ਜਿਹੜੇ ਕਿ ਇੱਥੇ ਨਿਆਂ ਦੇ ਵਿੱਚ ਛੋਟੇ ਸਾਹਿਬਜ਼ਾਦੇ ਚ ਨਹੀਂ ਗਏ। ਉਹਨਾਂ ਨੇ ਈਨ ਨਹੀਂ ਮੰਨੀ ਸੂਬੇ ਦੀ। ਸੂਬੇ ਨੇ ਲਾਲਚ ਬਹੁਤ ਦਿੱਤੇ, ਉਹਨਾਂ ਨੂੰ ਮੋਹਰਾਂ ਦਿੱਤੀਆਂ, ਸਭ ਕੁਝ ਦਿੱਤੇ, ਡੋਲੇ ਵੀ ਦੇਣ ਨੂੰ ਤਿਆਰ ਹੋ ਗਏ ਵੀ ਅਸੀਂ ਡੋਲੇ ਦਿੰਨੇ ਆ, ਪਰ ਉਹ ਉਹਨਾਂ ਤੇ ਕੇ ਨਹੀਂ। ਤੇ ਅੱਜ ਕੱਲ੍ਹ ਸਾਨੂੰ ਵੀ ਇਹ ਮਤਲਬ ਬੱਚਿਆਂ ਨੂੰ ਦੱਸਣਾ ਚਾਹੀਦਾ, ਜੋ ਛੋਟੇ ਬੱਚੇ, ਛੋਟੇ ਸਾਹਿਬਜ਼ਾਦੇ ਨਹੀਂ ਡੁੱਲੇ ਤੇ ਤੁਸੀਂ ਡੁੱਲਣਾ ਗਾ। ਆਪਦੀ ਸ਼ਹੀਦੀਆਂ ਪਾ ਗਏ ਤੇ ਅੱਜ ਉਹਨਾਂ ਦੀ ਯਾਦਗਾਰ ਵਿੱਚ ਆ ਫਤਿਹਗੜ੍ਹ ਸਾਹਿਬ ਦੀ ਧਰਤੀ ਅਨਮੁੱਲੀ ਹੈ, ਜਿਹਦਾ ਕੋਈ ਮੁੱਲ ਨਹੀਂ ਹੈ। ਅੱਜ ਟੋਡਰ ਮੱਲ ਨੇ ਇਹ ਮੋਹਰਾਂ ਰੱਖ ਕੇ, ਖੜੀਆਂ ਮੋਹਰਾਂ ਰੱਖ ਕੇ ਧਰਤੀ ਖਰੀਦੀ ਸੀ। ਉਹਨਾਂ ਸੰਸਕਾਰ ਇੱਥੇ ਮਾਤਾ ਗੁਜਰ ਕੌਰ ਦੀ ਆ ਤੇ ਦੋਹਾਂ ਸਾਹਿਬਜ਼ਾਦਿਆਂ ਦਾ ਸੰਸਕਾਰ ਇੱਥੇ ਕੀਤਾ ਸੀ। ਸਭ ਤੋਂ ਜ਼ਿਆਦਾ ਮੁੱਲ ਇਹ ਧਰਤੀ ਦਾ ਵਾ। ਇੰਨਾ ਕੁਝ ਬੋਲਦੇ ਹੋਏ ਖਿਮਾ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ। ਜੇ ਆਪਾਂ ਗੱਲ ਕਰੀਏ ਤਾਂ ਜਿਹੜਾ, ਕਿਉਂਕਿ ਛੋਟੀਆਂ ਜਿੰਦਾਂ ਸੀ, ਉਮਰ ਦੀ ਗੱਲ ਕਰੀਏ ਤਾਂ ਬਹੁਤ ਛੋਟੀ ਉਮਰ ਸੀਗੀ। ਇੰਨੀ ਛੋਟੀ ਉਮਰ ਦੇ ਵਿੱਚ ਇੱਕ ਬਹੁਤ ਵੱਡਾ ਕਾਰਨਾਮਾ ਕਰ ਜਾਣਾ, ਕਿਉਂਕਿ ਜਦੋਂ ਮੌਤ ਦਾ ਨਾਮ ਸੁਣੀਦਾ ਤਾਂ ਵੱਡੇ ਵੱਡੇ ਲੋਕ ਕੰਬ ਜਾਂਦੇ ਆ, ਜਿਹੜੇ ਆਪਣੇ ਆਪ ਨੂੰ ਵੱਡੇ ਦੁਨੀਆ ਦੇ ਸੁਲਤਾਨ ਕਹਾਉਂਦੇ ਹੁੰਦੇ ਨੇ। ਤਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਕੀਤੀ ਜਾਂਦੀ ਹੈ, ਤਾਂ ਉਸ ਸ਼ਹਾਦਤ ਦਾ ਪਿਛੋਕੜ ਕਿਵੇਂ ਦੇਖਿਆ ਜਾਵੇ? ਉਹ ਅਸਲ ਦੇ ਵਿੱਚ ਗੁਰੂ ਸਾਹਿਬ ਦੀ ਸਿੱਖਿਆ ਸੀ ਜਾਂ ਗੁਰਬਾਣੀ? ਗੁਰੂ ਸਾਹਿਬਾਂ ਨੂੰ ਸਿੱਖਿਆ ਲਈ ਉਹਨਾਂ ਨੇ ਕਿਸੇ ਦੀ ਈਨ ਨਹੀਂ ਮੰਨੀ ਗੀ, ਕੋਈ ਲਾਲਚ ਨਹੀਂ ਵਿੱਚ ਆਏਗੇ, ਤੇ ਭੁੱਖੇ ਵੀ ਰਹੇ ਆ। ਤੇ ਮਤਲਬ ਉਹਨੇ ਠੰਡੇ ਦੇ ਵਿੱਚ ਇੱਥੇ ਬੁਰਜ ਦੇ ਵਿੱਚ ਲਿਆ ਕੇ ਰੱਖਿਆ। ਅੱਜ ਉਹ ਯਾਦਗਾਰ ਉਹਨਾਂ ਦੀ ਹੈ। ਯਾਦਗਾਰਾਂ ਨੂੰ ਅਸੀਂ ਨਮਸਕਾਰ ਕਰਦੇ ਹਾਂ। ਧੰਨ ਧੰਨ ਬਾਬਾ ਜੋਰਾ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ। ਅਸੀਂ ਉਹਨਾਂ ਦਾ ਕੋਈ ਉਪਕਾਰ ਨਹੀਂ ਭੁਲਾ ਸਕਦੇ ਕਿ ਨਹੀਂ ਉਹਨਾਂ ਦੇ ਅਸੀਂ ਮਤਲਬ ਹੋ ਸਕਦੇ। ਜਦੋਂ ਕ੍ਰਿਸਮਸ ਡੇ ਆਉਂਦਾ ਹੈ ਤਾਂ ਜਿਹੜੇ ਸਾਡੇ ਕਹਿ ਸਕਦੇ ਆ ਕਿ ਜਿਹੜੇ ਆਮ ਪੰਜਾਬ ਦੇ ਲੋਕ ਮੇਰੀ ਗੱਲ ਸੁਣੋ, ਉਹਦੇ ਵਿੱਚ ਸਾਡਾ ਕੋਈ ਸੰਬੰਧ ਨਹੀਂ ਹੈ। ਸਾਨੂੰ ਕ੍ਰਿਸਮਸ ਨਾਲ ਕੀ ਹੈ? ਸਾਡੇ ਤਾਂ ਧਰਮ ਆ ਜਿਹੜਾ, ਅਸੀਂ ਤਾਂ ਉਸ ਦੀ ਚੱਲਣਾ ਵਾ। ਸਾਨੂੰ ਮਤਲਬ ਸਿੱਖ ਧਰਮ ਆ, ਅਸੀਂ ਸਾਡਾ ਸਿੱਖ ਧਰਮ ਪੂਜਣਯੋਗ ਹੈ। ਜਿਹੜੇ ਸ਼ਹਾਦਾਂ ਤੇ ਇਹਨਾਂ ਦਾ ਸਾਨੂੰ ਕੋਈ ਇਤਿਹਾਸ ਬਾਰੇ ਨਹੀਂ, ਮਤਲਬ ਅਸੀਂ ਇਹਨਾਂ ਦੇ ਵਿੱਚ ਆਉਂਦੇ ਤੇ ਨਾ ਸਾਨੂੰ ਸਾਡੇ ਇਤਿਹਾਸ ਦੇ ਵਾਹਿਗੁਰੂ ਕਿਰਪਾ ਕਰੇ, ਸਾਨੂੰ ਇਹ ਤੀ ਉੱਤੇ ਪਰਪੱਕ ਰੱਖੇ, ਇਹ ਤੀ ਸਾਨੂੰ ਮਤਲਬ ਕਰੇ। ਅੱਜ ਇੱਕ ਨਵਾਂ ਸੱਭਿਆਚਾਰ ਪੈਦਾ ਹੋਇਆ, ਜਿਹਨੇ ਲੋਕਾਂ ਨੂੰ ਜਿਹੜਾ ਸੀ ਸਿਧਾਂਤ ਦੇ ਨਾਲੋਂ, ਸਿੱਖੀ ਦੇ ਨਾਲੋਂ ਤੋੜਨਾ ਸ਼ੁਰੂ ਕਰ ਦਿੱਤਾ। ਤਾਂ ਕਿਤੇ ਨਾ ਕਿਤੇ ਇਹ ਨਹੀਂ ਸੀ ਲੱਗਦਾ ਕਿ ਜਿਹੜੀਆਂ ਸਾਡੀਆਂ ਮਾਵਾਂ ਸੀ ਉਹ ਆਪਣੇ ਬੱਚਿਆਂ ਨੂੰ ਗੀਤ ਜਾਂ ਸੀਰੀਅਲ ਦਿਖਾਉਣ ਦੀ ਬਜਾਏ ਆਪਣੇ ਇਤਿਹਾਸ ਦੇ ਨਾਲ ਜੋੜਦੀ? ਦੇਖੋ, ਮਾਤਾ ਭਾਗੋ ਹੋਈ ਆ ਜਿਨ੍ਹਾਂ ਨੇ ਸਿੱਖ ਜਦੋਂ ਗੁਰੂ ਸਾਹਿਬ ਨੂੰ ਬਦਾਵਾ ਦੇ ਕੇ ਆ ਗਏ ਆ ਤੇ ਉਹਨਾਂ ਨੇ ਕਿਹਾ ਤੁਸੀਂ ਚੂੜੀਆਂ ਪਾ ਲਓ, ਅਸੀਂ ਲੜਨ ਵਾਸਤੇ ਜਾਂਦੇ ਹਾਂ। ਇਹੋ ਜਿਹੀਆਂ ਮਾਤਾ ਹੋਣੀਆਂ ਚਾਹੀਦੀਆਂ, ਜਿੱਥੇ ਕਹਿੰਦੇ ਆ ਜਣੀ ਜਣੇ ਦਾ ਭਗਤ ਜਣੇ, ਕਿਆ ਦਾਤਾ ਕਿਆ ਸੂਰ, ਨਹੀਂ ਤਾਂ ਜਣੀ ਬਾਂਝ ਰਹੇ ਕਾਹਾ ਗਵਾਵੇ ਨੂਰ। ਜੇ ਜਣੀ ਨੇ ਜਨਮ ਦਿੱਤਾ ਵਾ ਤਾਂ ਦੋ ਭਗਤ ਜਾਂ ਸੂਰਮਾ ਜਾਂ ਦਾਨੀ ਉਹਨੂੰ ਜਨਮ ਦੇਵੇ, ਨਹੀਂ ਨੂਰ ਗਵਾਉਣ ਦੀ ਕੀ ਲੋੜ ਹੈ? ਇਹੋ ਜਿਹੇ ਸੂਰਮਿਆਂ ਨੂੰ ਜਨਮ ਦੇਵੇ। ਜਿਨ੍ਹਾਂ ਨੇ 40 ਸਿੰਘ ਜਦੋਂ ਆਏ ਆ ਉੱਥੋਂ ਬਦਾਵਾ ਦੇ ਕੇ, ਉਹਨਾਂ ਨੇ ਮੁੜ ਕੇ ਮਤਲਬ ਘਰ ਨਹੀਂ ਬਣ ਦਿੱਤੇ ਗਏ। ਉਹਨਾਂ ਨੇ ਕਿਹਾ ਤੁਸੀਂ ਚੂੜੀਆਂ ਪਾ ਲਓ, ਅਸੀਂ ਲੜਨ ਵਾਸਤੇ ਜਾਂਦੇ ਹਾਂ। ਮਾਤਾ ਭਾਗੋ ਗਈ ਆ ਜੀ ਲੜਨ ਵਾਸਤੇ ਗੁਰੂ ਸਾਹਿਬ। ਉਹਨਾਂ ਦੇ ਪਿੱਛੇ ਵੀ ਗੁਰੂ ਸਾਹਿਬ ਦੀ ਸਿੱਖਿਆ ਸੀ ਉਹਨਾਂ ਵਾਸਤੇ। ਜੇ ਸਿੱਖਿਆ ਸੀ ਤੇ ਤਾਂ ਹੀ ਉਹ ਹੋਇਆ, ਜੇ ਤਾਂ ਹੀ ਪ੍ਰੇਰਿਆ ਉਹ। ਉਹਨਾਂ ਨੂੰ ਮੁੜ ਕੇ ਉਹਨਾਂ ਨੇ ਬਾਈ ਢਾਬ ਦੀ ਮਤਲਬ ਇੱਥੇ ਜਾ ਕੇ ਮਤਲਬ ਉਹਨੇ ਸ਼ਹੀਦੀਆਂ ਪਾਈਆਂ। ਗੁਰੂ ਸਾਹਿਬ ਨੇ ਮਹਾਂ ਸਿੰਘ ਨੂੰ ਆਖਿਆ ਮੇਰਾ ਸਿੱਖ ਆ, ਮੇਰਾ ਸੀਨਾ ਵਾ। ਗੁਰੂ ਸਾਹਿਬਾਂ ਨੂੰ ਇਹਨਾਂ ਨੇ ਦੌਲਤਾਂ ਵੰਡੀਆਂ ਨਹੀਂ, ਇਹਨਾਂ ਨੇ ਵੰਡਿਆ। ਮਤਲਬ ਅੱਜ ਦੇ ਜਿਹੜੇ ਸਾਡੇ ਬੱਚੇ ਆ, ਜਿਹੜੀ ਆਉਣ ਵਾਲੀ ਨਵੀਂ ਪੀੜ੍ਹੀ, ਉਹਨਾਂ ਨੂੰ ਗਾਇਕਾਂ ਦੇ ਨਾਮ ਜਾਂ ਨਵੀਆਂ ਫਿਲਮਾਂ ਬਾਰੇ ਤੇ ਪਤਾ, ਪਰ ਆਪਣੇ ਇਤਿਹਾਸ ਬਾਰੇ ਕਿਉਂ ਨਹੀਂ ਪਤਾ? ਇਹ ਮਤਲਬ ਘਾਟ ਵੀ ਹੋ ਸਕਦੀ ਹੈ। ਇਹ ਮਾਂ ਪਿਓ ਦੀ ਪਹਿਲਾਂ ਸਿੱਖਿਆ ਹੁੰਦੀ ਹੈ। ਸਭ ਤੋਂ ਪਹਿਲਾਂ ਜਿਹੜੀ ਗੁਰੂ ਆ ਉਹ ਮਾਤਾ ਵਾ। ਮਾਤਾ ਦੇ ਪਿਓ ਪੁੱਤ ਨੂੰ ਚਾਹੇ ਉਹ ਚੋਰ ਬਣਾ ਲਏ, ਚਾਹੇ ਸਾਧ ਬਣਾ ਲਏ, ਚਾਹੇ ਦਾਨੀ ਬਣਾ ਲਏ, ਚਾਹੇ ਸੂਰਮਾ ਬਣਾ ਲਵੇ, ਇਹ ਮਾਤਾ ਦੇ ਸਿਰ 'ਤੇ ਆ। ਬਾਅਦ 'ਚ ਪਿਤਾ ਦੇ ਸਿਰ 'ਤੇ ਆ। ਮਾਤਾ ਜੇ ਬੱਚਾ ਬਾਹਰੋਂ ਕੋਈ ਕੰਮ ਕਰਕੇ ਆਉਂਦਾ, ਚੋਰੀ ਕਰਕੇ ਆਉਂਦਾ, ਮਾਤਾ ਕਹਿੰਦੀ ਆ ਜੀ ਲੁਕੋ ਕੇ ਰੱਖ ਦੇ, ਫਿਰ ਉਹ ਚੋਰੀ ਬਣਨਾ। ਜੇ ਸਿੱਖਿਆ ਦੇਊਗੀ, ਸੂਰਮਿਆਂ ਦੀਆਂ ਗੱਲਾਂ ਸੁਣਾਊਗੀ, ਸੂਰਮਿਆਂ ਦੀ 12 ਸੁਣਾਊਗੀ, ਢਾਡੀ ਸੁਣਾਊਗੀ, ਉਹਨੇ ਆਪੇ ਸੂਰਮਾ ਬਣਨਾ। ਜੇ ਮਤਲਬ ਉਹਨਾਂ ਨੂੰ ਕੋਈ ਸਿੱਖਿਆ ਹੀ ਨਹੀਂ ਹੋਊਗੀ ਤੇ ਉਹ ਕੀ ਉਹ ਦੱਸੂਗੀ? ਮਾਤਾ ਦਾ ਪਹਿਲਾ ਫਰਜ਼ ਹੈ
ਗੁਰਦੇਵ, ਜਿੱਥੇ ਕਹਿੰਦੇ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ। ਤੀਸਰੇ ਨੰਬਰ 'ਤੇ ਪਰਮੇਸ਼ਰ ਆਉਂਦਾ, ਪਹਿਲਾਂ ਮਾਤਾ ਗੁਰੂ ਆ, ਫਿਰ ਪਿਤਾ ਗੁਰੂ ਆ, ਤੀਸਰੇ ਨੰਬਰ 'ਤੇ ਉਹ ਪਰਮੇਸ਼ਰ ਅਕਾਲ ਪੁਰਖ, ਉਹਦਾ ਉਹ ਹੈ। ਮਾਤਾ ਮਤਲਬ ਆਪਦੇ ਬੇਟੇ ਨੂੰ ਚਾਹੇ ਚੋਰ ਬਣਾ ਲੇ, ਚਾਹੇ ਸਾਧ ਬਣਾ ਲੇ, ਚਾਹੇ ਕੁਛ ਬਣਾ ਲੇ, ਦਾਨੀ ਬਣਾ ਲੇ, ਸੂਰਮਾ ਬਣਾ ਲੇ, ਉਹ ਬਣਾ ਸਕਦੀ ਹੈ। ਉਹਦਾ ਪਹਿਲਾ ਫਰਜ਼ ਹੈ। ਬਾਬਾ ਜੀ ਕੀ ਕਹਿਣਾ ਚਾਹੋਗੇ ਜੀ? ਬਾਬਾ ਜੀ ਉਹਨਾਂ ਦੀ ਕੁਰਬਾਨੀ ਧੰਨ ਹੈ ਜੀ, ਧੰਨ ਉਹ ਨੇ ਜਿਨ੍ਹਾਂ ਨੇ ਕੁਰਬਾਨੀ ਠੰਡੇ ਬੁਰਜ ਦੇ ਵਿੱਚ ਮਜੀਦ ਖਾਂ ਪਾ ਲੈਂਦਾ ਸੀ, ਜਿਹਨੇ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਪੋ ਮਾਘ ਦੇ ਵਿੱਚ ਕਿਤਨੀ ਕੁਰਬਾਨੀ ਕੀਤੀ, ਕੋਈ ਕਰ ਨਹੀਂ ਸਕਦਾ, ਨਾ ਕੋਈ ਕਰੇਗਾ ਤੇ ਨਾ ਕੋਈ ਅੱਜ ਤੱਕ ਕੋਈ ਜੰਮਿਆ। ਕੀ ਕਹਿਣਾ ਚਾਹੋਗੇ? ਮੇਰੇ ਵੱਲੋਂ ਤਾਂ ਦੋਨੋਂ ਸਾਹਿਬਜ਼ਾਦਿਆਂ ਨੂੰ ਸਲਾਮੀ ਹੈ। ਛੋਟੀ ਉਮਰ 'ਚ ਇੰਨੇ ਉਹਨਾਂ ਨੇ ਆਪਦੇ ਵਾਸਤੇ ਸਭ ਕੁਝ ਕੁਰਬਾਨ ਕਰਤਾ, ਆਪਣੇ ਦੇਸ਼ ਵਾਸਤੇ, ਆਪਣੇ ਪਿਤਾ ਦੇ ਕਹਿਣ 'ਤੇ। ਮਤਲਬ ਛੋਟੀ ਉਮਰ ਦੇ ਵਿੱਚ ਬੱਚੇ ਖੇਡਦੇ ਆ, ਇੰਨੇ ਬਹਾਦਰ ਬੱਚੇ ਨਿਕਲੇ ਉਹ ਛੋਟੀ ਉਮਰ 'ਚ ਬੱਚੇ। ਫਿਲਮਾਂ ਦੇਖਦੇ ਆ ਨਾ ਜਦੋਂ ਚਾਰ ਸਾਹਿਬਜ਼ਾਦਿਆਂ ਦੀ, ਮਨ ਨੂੰ ਐਵੇਂ ਹੁੰਦਾ ਕਿ ਵੀ ਮਤਲਬ ਛੋਟੇ ਬੱਚੇ ਐਵੇਂ ਕਰ ਸਕਦੇ ਨੇ। ਮਤਲਬ ਅੱਜ ਕੱਲ੍ਹ ਦੇ ਤੁਸੀਂ ਬੱਚਿਆਂ ਨੂੰ ਦੇਖੋਗੇ ਨਾ, ਬੱਚੇ ਨਾ ਮਤਲਬ ਖੇਡਣ ਕੁੱਦਣ ਦੀ ਉਮਰ ਹੁੰਦੀ ਹੈ, ਕੋਈ ਬਹਾਦਰੀ ਵਾਲਾ ਨਹੀਂ। ਤੇ ਮੈਂ ਕਹਾਂ ਕਿ ਇੱਕ 7 ਸਾਲ ਦਾ, ਇੱਕ 9 ਸਾਲ ਦਾ, ਇੰਨੀ ਬਹਾਦਰੀ ਮੈਂ ਤਾਂ ਦੇਖ ਕੇ ਹੈਰਾਨ। ਨਾਲੇ ਇੱਕ ਆਹ ਗੱਲ ਹੈ ਕਿ ਚਾਰ ਸਾਹਿਬ ਜੋ ਫਿਲਮਾਂ ਅੱਜ ਕੱਲ੍ਹ ਚੱਲਦੀਆਂ ਪਈਆਂ, ਸਭ ਤੋਂ ਜ਼ਿਆਦਾ ਕਮਾਈ ਆਈ ਚਾਰ ਸਾਹਿਬਜ਼ਾਦੇ ਮੂਵੀ ਨੇ ਹੀ ਕੀਤੀ ਹੈ। ਤਾਂ ਗੁਰੂ ਨੂੰ ਵੀ ਬਹੁਤ ਮਤਲਬ ਆਦਰ ਸਤਿਕਾਰ ਹੈ। ਜੇ ਆਪਾਂ ਸਾਹਿਬਜ਼ਾਦਿਆਂ ਦੇ ਇਤਿਹਾਸ ਦੀ ਗੱਲ ਕਰੀਏ, ਤੁਸੀਂ ਗੱਲ ਕੀਤੀ ਕਿ ਛੋਟੀ ਉਮਰ ਸੀਗੇ, ਵੱਡੇ ਸਾਕੇ ਕੀਤੇ ਉਹਨਾਂ ਨੇ, ਤਾਂ ਉਹਨਾਂ ਦੇ ਇਤਿਹਾਸ ਤੋਂ ਜੇ ਸਮੁੱਚੇ ਰੂਪ ਦੇ ਵਿੱਚ ਪ੍ਰੇਰਨਾ ਲੈਣੀ ਹੋਵੇ ਤਾਂ ਅਸੀਂ ਪ੍ਰੇਰਨਾ ਕੀ ਲੈ ਸਕਦੇ ਉਹਨਾਂ ਦੇ ਇਤਿਹਾਸ ਤੋਂ? ਗੱਲ ਤਾਂ ਆਈ ਹੈ ਕਿ ਹਮੇਸ਼ਾ ਨਾ ਦੂਜੇ ਇੱਕ ਤਾਂ ਕਦੇ ਕਿਸੇ ਚੀਜ਼ ਦੀ ਚੋਰੀ ਨਾ ਕਰੋ, ਆਪਣਾ ਹੱਕ ਦਾ ਕਮਾਓ, ਹੱਕ ਦਾ ਖਾਓ, ਬਸ ਆਹੀ ਗੱਲਾਂ ਹੈਗੀਆਂ। ਆਪਣੇ ਹੱਕ ਦੀ ਲੜਾਈ ਕਰਨਾ ਸਿੱਖੋ। ਉਹਨਾਂ ਨੇ ਕੀ ਕਹਿੰਦੇ ਹੈ, ਉਹਨਾਂ ਜੋ ਮੁਗਲ ਸੀਗੇ, ਉਹਨਾਂ ਨੇ ਉਹਨਾਂ ਨੂੰ ਬਹੁਤ ਲਾਲਚ ਦਿੱਤਾ, ਅਸੀਂ ਤੁਹਾਨੂੰ ਆਹ ਕਰ ਦਾਂਗੇ, ਤੁਹਾਨੂੰ ਰਾਜਾ ਬਣਾ ਦਾਂਗੇ, ਸੋਨੇ ਨਾਲ ਭਰ ਦਾਂਗੇ। ਉਹਨਾਂ ਨੇ ਕੀ ਕਿਹਾ, ਨਹੀਂ ਅਸੀਂ ਆਦੀ ਸਿੱਖੀ ਹੀ ਰੱਖਾਂਗੇ, ਗੁਰੂ ਪਿਤਾ ਨੇ ਸਾਨੂੰ ਆਹੀ ਸਿਖਾਇਆ। ਕਹਿੰਦਾ ਮਤਲਬ ਐਵੇਂ ਆ, ਆਦੀ ਹੱਕ ਦੀ ਲੜਾਈ ਖੁਦ ਲੜੋ, ਉਮਰਾਂ ਨੂੰ ਨਾ ਦੇਖੋ। ਕਈ ਜਾਂਦੇ ਕਿ ਜਿਹੜੀ ਨਵੀਂ ਪੀੜ੍ਹੀ ਆ ਉਹ ਸੱਚਮੁੱਚ ਇਤਿਹਾਸ ਦੇ ਨਾਲੋਂ ਟੁੱਟਦੀ ਜਾਂਦੀ ਹੈ, ਲੱਗਦਾ ਤੁਹਾਨੂੰ ਵੀ? ਹਾਂਜੀ ਲੱਗਦਾ ਹੀ ਹੈ। ਅੱਜ ਕੱਲ੍ਹ ਜਿਵੇਂ ਕੀ ਕਹਿੰਦੇ ਹੈ, ਚੋਰੀਆਂ ਹੀ ਹੁੰਦੀਆਂ ਰਹਿੰਦੀਆਂ। ਛੋਟੇ ਬੱਚੇ ਕੀ ਕਹਿੰਦੇ ਹੈ, ਛੋਟੇ ਬੱਚਿਆਂ ਨੂੰ ਅੱਜ ਉਹ ਤਾਣ ਕੇ ਲੋਕ ਹੁੰਦੇ ਹੈ, ਮਾਂ ਪਿਓ ਬੱਚਿਆਂ ਨੂੰ ਕੀ ਸਿਖਾਉਂਦੇ ਹੈ, ਕਿਸੇ ਦੇ ਪਿੱਛੋਂ ਵੋਲਟ ਮਾਰ ਲੈ। ਹੁਣ ਮੈਂ ਰਹਿਣਾ ਜੀ ਰਾਜਸਥਾਨ 'ਚ, ਅਸੀਂ ਗਏ ਸੀ ਗੁਰਦੁਆਰੇ 'ਤੇ, ਇੱਕ ਸਪੈਸ਼ਲ ਗੁਰਦੁਆਰਾ ਹੈਗਾ, ਉੱਥੇ ਗਏ। ਮੰਨੋਗੇ ਇੱਕ 6-7 ਸਾਲ ਦਾ ਜਵਾਕ ਹੈਗਾ, ਪਾਪਾ ਮੇਰੇ ਖੜੇ ਸੀ, ਪਿੱਛੋਂ ਜੇਬ ਕਤਰੀ, ਛੋਟਾ ਬੱਚਾ ਕਰੀ ਜਾਂਦਾ, ਪਾਪਾ ਨੇ ਫੜ ਲਿਆ, ਜੇ ਹੱਥ ਪਰਾ ਕਰਤਾ ਪਾਪਾ ਨੇ। ਤਾਂ ਮਤਲਬ ਮਾਂ ਪਿਓ ਨੇ ਹੀ ਮਤਲਬ ਛੋਟੇ ਬੱਚੇ ਨੂੰ ਇਹ ਜਿਹਾ ਸਤਿਕਾਰ ਦਿੱਤਾ, ਬੱਚੇ ਹੀ ਫਿਰ ਅੱਗੇ ਜਾ ਕੇ ਐਵੇਂ ਵਿਗੜਨਗੇ। ਇਹਦੇ ਵਿੱਚ ਲੱਗਦਾ ਮਾਪਿਆਂ ਦਾ ਦੋਸ਼ ਹੈ ਨਾ ਸਾਰਾ? ਹਾਂ, ਇਹ ਗੱਲ ਤਾਂ ਮਾਪਿਓ ਦਾ ਦੋਸ਼ ਹੈ। ਮੈਨੂੰ ਆਹ ਦੱਸੋ, ਜੋ 6-7 ਸਾਲ ਦੀ ਉਮਰ ਦੇ ਬੱਚੇ ਹੈਗੇ ਆ, ਉਹ ਐਵੇਂ ਕਿਵੇਂ ਕਰ ਸਕਦੇ ਆ? ਮਾਪਿਓ ਸਿਖਾਉਣਗੇ ਤਾਂ ਐਵੇਂ ਹੋਊਗਾ, ਤਾਂ ਹੀ ਹੋਊਗਾ। ਬੱਚੇ ਤਾਂ ਐ ਤਾਂ ਹੈ ਨਹੀਂ ਗੇ ਆਪਣੇ ਆਪ ਹੀ ਸਭ ਕੁਝ ਕਰ ਲੈਣਗੇ। ਜਿਹੜੀ ਨਵੀਂ ਪੀੜ੍ਹੀ ਉਹਨੂੰ ਸੁਨੇਹਾ ਕੀ ਦੇਣਾ ਚਾਹੁੰਦੇ ਫਿਰ? ਇਹ ਚਾਹੁੰਦਾ ਕਿ ਇੱਕ ਤਾਂ ਗੁਰਬਾਣੀ ਨਾਲ ਜੁੜੇ ਰਹੋ, ਸੱਚ ਬੋਲੋ, ਮਾਪਿਓ ਨਾਲ ਕੋਈ ਗੱਲ ਨਾ ਲੁਕੋਵੋ, ਮਾਪਿਓ ਹੀ ਪਹਿਲਾ ਰੱਬ ਹੈਗਾ। ਬਸ ਇਹੀ ਗੱਲਾਂ ਹੈਗੀਆਂ ਕਿ ਚਾਰ ਸਾਹਿਬਜ਼ਾਦੇ ਹੈਗੇ ਨਾ, ਆਪਣੇ ਪਾਪਾ ਲਈ ਸਭ ਕੁਝ ਕੁਰਬਾਨ ਕਰ ਦਿੱਤਾ। ਬਸ ਆਹੀ ਗੱਲ ਹੈ ਕਿ ਮਤਲਬ ਲੋਕਾਂ ਨਾਲ ਮਤਲਬ ਪਿਆਰ ਬਣਾ ਕੇ ਰੱਖੋ, ਕਿ ਕੱਲ੍ਹ ਨੂੰ ਜੇ ਤੁਸੀਂ ਮਰ ਵੀ ਜਾਓ ਨਾ, ਲੋਕੀ ਕਹਿਣ ਉਹ ਬਈ ਕਿੰਨਾ ਚੰਗਾ ਸੀਗਾ, ਬਹੁਤ ਚੰਗਾ ਸੀਗਾ। ਐ ਨਾ ਹੋਵੇ ਕੋਈ ਐਵੇਂ ਕਵੇ ਚਲੋ ਵਧੀਆ ਹੈ, ਉਹ ਤਾਂ ਗੁਜ਼ਰ ਗਿਆ, ਕੋਈ ਕੰਮ ਦਾ ਹੀ ਨਹੀਂ ਸੀਗਾ ਬੰਦਾ। ਆਦੀ ਇੰਨੀ ਇੱਜ਼ਤ ਤਾਂ ਬਣਾਈ ਲਓ ਕਿ ਕੱਲ ਤੁਸੀਂ ਮਰ ਜਾਓ ਨਾ ਤਾਂ ਬਈ ਸਾਰੇ ਕਹਿਣ ਵਾਹ ਵੀ ਵਾਹ ਕਿੰਨਾ ਚੰਗਾ ਸੀਗਾ, ਉਹਦੀ ਜਾਣ ਦੀ ਉਮਰ ਨਹੀਂ ਸੀਗੀ, ਲੋਕੀ ਐਵੇਂ ਗੱਲਾਂ ਬਣਾਉਣ। ਇਹ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਆਉਂਦਾ ਹੈ, ਜਿੱਥੇ ਵੱਖ-ਵੱਖ ਲੰਗਰ ਲਾਏ ਜਾਂਦੇ ਆ, ਹਾਂਜੀ, ਤੇ ਵੱਖ-ਵੱਖ ਤਰ੍ਹਾਂ ਦੇ ਨਾਲ ਸਮਾਗਮ ਕੀਤੇ ਜਾਂਦੇ ਆ ਸਿੱਖੀ ਦੇ ਪ੍ਰਚਾਰ ਵਾਸਤੇ। ਤਾਂ ਕੀ ਲੱਗਦਾ ਇਹਦੇ ਨਾਲ ਹੋਰ ਸਾਨੂੰ ਕਿਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਫਿਰ? ਦੇਖੋ ਜੀ, ਆ ਸਭ ਇਹ ਪ੍ਰੋਗਰਾਮ ਵਗੈਰਾ ਹੁੰਦੇ ਹੈ, ਇਹ ਮਤਲਬ ਕੀ ਕਹਿੰਦੇ ਹੈ, ਵਧੀਆ ਹੁੰਦਾ ਹੈ ਕਿ ਮਤਲਬ ਸਾਰੇ ਲੋਕ ਦੂਰੋਂ ਦਰਸ਼ਨ ਕਰਨ ਆਉਂਦੇ ਹੈ। ਕੋਈ ਮੱਧ ਪ੍ਰਦੇਸ਼ ਤੋਂ ਵੀ ਆਉਂਦੇ ਹੈ, ਕਈ ਮੁੰਬਈ ਤੋਂ ਆਉਂਦੇ ਹੈ, ਕੋਈ ਰਾਜਸਥਾਨ ਤੋਂ ਆਉਂਦਾ, ਕੋਈ ਜੰਮੂ ਕਸ਼ਮੀਰ ਤੋਂ ਆਉਂਦਾ, ਕਈ ਲੋਕ ਤਾਂ ਪਾਕਿਸਤਾਨ ਤੋਂ ਵੀ ਆਉਂਦੇ ਹੈ, ਨੇਪਾਲ ਤੋਂ ਆਉਂਦੇ ਆ, ਅੱਜ ਕੱਲ੍ਹ ਕਈ ਲੋਕ ਫੋਰਨ 'ਚੋਂ ਆਉਂਦੇ ਹੈ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਜੋ ਵੀ ਹੈ। ਕਿ ਮਤਲਬ ਕਹਿਣ ਦਾ ਮਤਲਬ ਐਵੇਂ ਹੈ ਕਿ ਰੱਬ ਲੋਕਾਂ ਕੋਲੋਂ ਆਹੀ ਬੇਨਤੀ ਹੈ ਕਿ ਮਤਲਬ ਹਮ ਇੱਕ ਦੂਜੇ ਨਾਲ ਨਾ ਮਤਲਬ ਪਿਆਰ ਨਾਲ ਰਵੋ,
ਕਿ ਇੱਕ ਦੂਜੇ ਨਾਲ ਨਾ ਕੋਈ ਉਲਟਾ ਸਿੱਧਾ ਵਿਵਹਾਰ ਨਾ ਕਰੋ। ਅਗਲੇ ਦਾ ਪਤਾ ਨਹੀਂ ਮਨ 'ਚ ਕੀ ਬੀਤਦੀ ਹੁੰਦੀ ਹੈ। ਹੁਣ ਦੇਖੋ ਆਪਾਂ ਕਿਸੇ ਦੀ ਕੋਈ ਚੀਜ਼ ਚੋਰੀ ਕਰ ਲਈਏ, ਭਾਵੇਂ ਉਹ ਛੋਟੀ ਜੀ ਚੀਜ਼ ਹੋਵੇ, ਬੰਦੇ ਦੇ ਕਿਵੇਂ ਕੀ ਪਤਾ ਹੁਣ ਕਿਵੇਂ ਲਿੱਤੀ ਹੈ, ਉਹ ਆਪਦੀ ਪੂਰੀ ਜ਼ਿੰਦਗੀ ਦੀ ਕਮਾਈ ਨਾਲ ਲਿੱਤੀ ਹੈ ਜਾਂ ਕਿਵੇਂ ਵੀ ਕੀਤੀ ਹੈ, ਅਗਲੇ ਦੀ ਚੀਜ਼ ਸੀਗੀ, ਉਹ ਆਪਾਂ ਮਾਰ ਲਾਂਗੇ ਨਾ ਆਪਣੇ ਤੇ ਪੂਰਾ ਕਰਜ਼ਾ ਚੜ੍ਹਨਾ। ਆਪਾਂ ਕਿਸੇ ਨਾਲ ਨਾ ਦੁਕਾਨਦਾਰ ਕੋਲ ਜਾਂਦੇ ਹਾਂ ਜਾਂ ਸਬਜ਼ੀ ਵਾਲੇ ਕੋਲ ਜਾਂਦੇ ਹਾਂ, ਆਪਾਂ ਜੇਕਰ ਉਸ ਕੋਲ 50 ਰੁਪਏ ਦੀ ਠੱਗੀ ਮਾਰਾਂਗੇ ਨਾ, ਰੱਬ ਅਗਲੇ ਜਨਮ ਦੇ ਵਿੱਚ 50 ਕਰੋੜ ਦਾ ਕਰਜ਼ਾ ਲਾਊਗਾ ਉਸ 'ਤੇ। ਇਹ ਜੀ ਗੱਲਾਂ ਹੁੰਦੀਆਂ। ਬਾਬਾ ਜੀ ਇੱਕ ਪੁਰਾਣਾ ਸਮਾਂ ਹੁੰਦਾ ਸੀ ਜਦੋਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਹੁੰਦਾ ਸੀ ਤਾਂ ਲੋਕ ਜ਼ਮੀਨ ਦੇ ਉੱਪਰ ਸੌਂਦੇ ਸੀ। ਇਹਨਾਂ ਦਿਨਾਂ ਦੇ ਉੱਪਰ ਕਿਸੇ ਬੱਚੇ ਦਾ ਵਿਆਹ ਨਹੀਂ ਸੀ ਕੀਤਾ ਜਾਂਦਾ। ਅੱਜ ਕੱਲ ਕਰਦੇ ਆ ਕੀ ਮਤਲਬ ਇਹ ਲੰਗਰ ਆ ਜਿਹੜਾ ਲੰਗਰ ਬਿਲਕੁਲ ਸਾਦਾ ਹੋਣਾ ਚਾਹੀਦਾ। ਜਦੋਂ ਆਪਾਂ ਸੋਗ ਵਿੱਚ ਆਉਂਦੇ ਆਪਾਂ ਇੱਥੇ ਆਉਂਦੇ ਆ ਸੋਗ ਵਾਸਤੇ, ਤੇ ਆਪਾਂ ਇੱਥੇ ਆ ਕੇ ਖੁਸ਼ੀਆਂ ਮਨਾਉਂਦੇ ਆ। ਆਪਾਂ ਅੱਗੇ ਜੇ ਆਪਣੇ ਘਰੇ ਕੋਈ ਇਹੋ ਜਿਹੀ ਗੱਲਬਾਤ ਹੋ ਜਾਂਦੀ ਸੀ, ਆਪਾਂ ਕਿੰਨੇ ਦਿਨ ਆਪਾਂ ਭੁੰਜੇ ਹੀ ਪਏ ਰਹਿੰਦੇ ਸੀਗੇ, ਘਰੇ ਲੰਗਰ ਵੀ ਨਹੀਂ ਸੀ ਬਣਦਾ। ਤੇ ਇੱਥੇ ਮਤਲਬ ਇੱਥੇ ਜਿਹੜਾ ਚੱਲਦਾ ਵਾ, ਇੱਥੇ ਕਿਤੇ ਬ੍ਰੈਡ ਚੜਦੇ ਆ, ਕਿਤੇ ਕੁਛ ਚੱਲਦਾ, ਕਿਤੇ ਕੁਛ ਚੱਲਦਾ ਨਹੀਂ। ਬਿਲਕੁਲ ਲੰਗਰ ਸਾਦਾ ਹੋਣਾ ਚਾਹੀਦਾ। ਆਪਾਂ ਸੋਗ ਵਿੱਚ ਆਉਂਦੇ ਆ, ਆਪਾਂ ਕੋਈ ਖੁਸ਼ੀ ਵਿੱਚ ਨਹੀਂ ਆਉਂਦੇ। ਇੱਥੇ ਜਾਗਰੂਕਤਾ ਦੀ ਕਮੀ ਹੈ ਕਿ ਜਾਂ ਫਿਰ ਲੋਕ ਜਾਣਬੁੱਝ ਕੇ ਜਾਣਦੇ ਹੁੰਦੇ ਨੇ, ਜਾਣਬੁੱਝ ਕੇ ਕਰਦੇ ਆ। ਦੇਖੋ ਜੀ, ਇਹ ਹੁਣ ਇਹਨਾਂ ਦੀ ਹੈ ਭਾਵੇਂ ਇਹ ਅੱਜ ਕੱਲ੍ਹ ਜੇ ਕੋਈ ਮਾੜਾ ਲੰਗਰ ਚੱਲਦਾ ਉੱਥੇ ਕੋਈ ਖੜਦਾ ਹੀ ਨਹੀਂਗਾ। ਇਹ ਵੀ ਇੱਕ ਆਪਾਂ ਨੂੰ ਇੱਥੇ ਆਪਾਂ ਆਉਂਦੇ ਆ, ਜੇ ਸਾਦਾ ਲੰਗਰ ਲਾਉਂਦਾ ਕੋਈ ਚੱਲਦਾ ਹੀ ਨਹੀਂ ਹੈ ਇੱਥੇ। ਕੋਈ ਖੜਦਾ ਕੋਈ ਸਾਦਾ ਲੰਗਰ, ਤੁਸੀਂ ਆਉਂਦੇ ਹੋ ਕੋਈ ਖੜਦਾ। ਅੱਜ ਕੱਲ੍ਹ ਦੇਖੋ ਜਿੱਥੇ ਕੋਈ ਬ੍ਰੈਡ ਪੱਕਦੇ ਆ ਜਾਂ ਕਿਤੇ ਕੋਈ ਚੰਗੀ ਚੀਜ਼ ਬਣਦੀ ਆ ਉੱਥੇ ਚੱਲਦੇ ਆ ਆਪਾਂ। ਨਹੀਂ, ਇਸ ਵਿੱਚ ਇੱਥੇ ਗੁਰੂ ਘਰ ਲੰਗਰ ਇੱਕ ਸਿਰਫ ਸਾਦਾ ਹੋਣਾ ਚਾਹੀਦਾ। ਤੇ ਜਿੱਥੇ ਮਤਲਬ ਕਿ ਅਸੀਂ ਸੋਗ ਵਾਸਤੇ ਆਉਂਦੇ ਆ, ਇੱਥੇ ਅਸੀਂ ਖੁਸ਼ੀ ਨਹੀਂ ਆਉਂਦੇ। ਸੰਗਤ ਨੂੰ ਸੁਨੇਹਾ ਕੀ ਹੈ ਜੀ? ਸੰਗਤ ਨੂੰ ਇਹੀ ਬੇਨਤੀ ਆ ਵੀ ਬਿਲਕੁਲ ਸਾਦਾ ਲੰਗਰ ਹੋਣਾ ਚਾਹੀਦਾ, ਤੇ ਸਾਦੇ ਹੀ ਮਤਲਬ ਨਾ ਇੱਥੇ ਕੋਈ ਖੁਸ਼ੀ ਨਾ ਹੋਣੀ ਚਾਹੀਦੀ, ਨਾ ਜਿਵੇਂ ਚੰਡੋਲ ਲੱਗੇ ਹੁੰਦੇ ਸੀ, ਨਾ ਚੰਡੋਲ ਕੋਈ ਇਹੋ ਜਿਹੀ ਨਹੀਂ ਹੋਣੀ ਚਾਹੀਦੀ। ਬਿਲਕੁਲ ਇੱਥੇ ਸਾਦਾ ਪ੍ਰੋਗਰਾਮ ਹੋਣਾ ਚਾਹੀਦਾ। ਬਾਬਾ ਜੀ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਜਿਹੜੀਆਂ ਪੋਤਿਆਂ ਨੂੰ ਦਾਦੀਆਂ ਝੋਲੀ ਦੇ ਵਿੱਚ ਲੈ ਕੇ ਉਹਨਾਂ ਛੋਟੇ ਸਾਹਿਬਜ਼ਾਦਿਆਂ ਦੀਆਂ ਗਥਾਵਾਂ ਦੱਸਦੀਆਂ ਸੀ, ਪਰ ਅੱਜ ਉਹ ਮਾਵਾਂ ਨਹੀਂ ਰਹੀਆਂ ਜਾਂ ਸੋਚ ਤਬਦੀਲ ਹੋ ਗਈ। ਇਹ ਕਾਰਨ ਕੀ ਹੈ? ਇਹ ਅੱਜ ਕੱਲ੍ਹ ਉਹ ਹੈ ਨਹੀਂ, ਉਹ ਨਾ ਦਾ ਮਾਵਾਂ ਹੀ ਆ। ਉਹ ਮਾਵਾਂ ਵੀ ਮਤਲਬ ਟੈਲੀਵਿਜ਼ਨ 'ਤੇ ਲੱਗੀਆਂ ਹੋਈਆਂ ਇਹਨਾਂ ਨੇ। ਮਤਲਬ ਉਹ ਤੁਸੀਂ ਹੁਣ ਕਿਸੇ ਬੱਚੇ ਤੋਂ ਪੁੱਛ ਲਓ, 10 ਗੁਰੂਆਂ ਦੇ ਨਾਂ ਨਹੀਂ ਕਿਸੇ ਨੂੰ ਪਤਾ। ਤੇ ਇੱਥੇ ਜੇ ਮਤਲਬ ਤੁਸੀਂ ਕਿਸੇ ਐਕਟਰ ਦਾ ਜਿਹਦੇ ਮਰਜ਼ੀ ਨਾਂ ਪੁੱਛ ਲਓ, ਇਹ ਪਤਾ ਨਹੀਂ ਕੰਮ ਨਹੀਂ ਮਾਪਿਆਂ 'ਚ ਕਮੀ ਆ, ਕਿਹਦੇ 'ਚ ਕਮੀ ਆ, ਜਿਹੜੇ ਸਾਨੂੰ ਇਤਿਹਾਸ ਬਾਰੇ ਦੱਸ ਨਹੀਂ ਰਹੇ। ਬੱਚਿਆਂ ਨੂੰ ਪ੍ਰਚਾਰ ਕਰਨਾ ਚਾਹੀਦਾ। ਇਸੇ ਤਰ੍ਹਾਂ ਦਾ ਹੋ ਰਿਹਾ ਜੀ ਪ੍ਰਚਾਰ ਇਸ ਸਦਾ ਜੀ ਜਿਹੜਾ ਇਸ ਟਾਈਮ ਜਿਹੜਾ ਚੱਲਦਾ ਹੈ ਉਹਦੇ 'ਚ ਪ੍ਰਚਾਰ ਇਸ ਤਰ੍ਹਾਂ ਦਾ ਹੋ ਰਿਹਾ। ਗੌਰਮੈਂਟ ਇਸ ਗੱਲ ਨੂੰ ਪਲੀਜ਼ ਦੇ ਰਹੀ ਹੈ ਵੀ ਕਿਸੇ ਦਾ ਵੀ ਸੱਭਿਆਚਾਰ ਵਿਗਾੜਿਆ ਜਾਵੇ, ਨਾ ਕਿ ਉਹਨੂੰ ਸਮਾਨ ਵੱਲ ਕੋਈ ਧਿਆਨ ਦਿੱਤਾ ਜਾਵੇ। ਹਾਂ ਜੀ, ਕੀ ਸੁਨੇਹਾ ਦੇਣਾ ਚਾਹੋਗੇ ਅਖੀਰ ਦੇ ਵਿੱਚ ਜਿਹੜੀ ਸਿੱਖ ਸੰਗਤ ਟੈਲੀਵਿਜ਼ਨ ਦੇ ਰਾਹੀਂ ਦੇਖ ਰਹੀ ਹੈ? ਮੇਰੇ ਵੱਲੋਂ ਸਿੱਖ ਸੰਗਤ ਨੂੰ ਅਤੇ ਸਿੱਖ ਮਾਵਾਂ ਨੂੰ ਇੱਕ ਇਹੀ ਸੁਨੇਹਾ ਹੈ ਵੀ ਜਿੱਥੇ ਤੁਹਾਡਾ ਸਵਾਲ ਸੀ ਕਿ ਬੱਚਿਆਂ ਨੂੰ ਕਿੱਦਾਂ ਪ੍ਰੇਰਨਾ ਦਿੱਤੀ ਜਾਵੇ ਹੈ ਨਾ, ਕਿਸ ਤਰ੍ਹਾਂ ਪ੍ਰੇਰਨਾ ਦਿੱਤੀ ਜਾਵੇ। ਜਿਹੜੀ ਇਹ ਪ੍ਰੇਰਨਾ ਪਹਿਲੀ ਤਾਂ ਗੱਲ ਮਾਵਾਂ ਨੂੰ ਸਾਖੀਆਂ ਦੇ ਰਾਹੀਂ ਜਿਹੜੀ ਬੱਚਿਆਂ ਨੂੰ ਦਿੱਤੀ ਜਾਂਦੀ ਹੈ। ਦੂਸਰੀ ਪ੍ਰੇਰਨਾ ਜਿੱਦਾਂ ਗੁਰਧਾਮਾਂ ਦੇ ਉੱਤੇ ਇਤਿਹਾਸਿਕ ਸਥਾਨਾਂ ਉੱਤੇ ਲਿਆ ਕੇ ਬੱਚਿਆਂ ਨੂੰ ਦਿਖਾਇਆ ਜਾਵੇ ਵੀ ਇਸ ਜਗ੍ਹਾ 'ਤੇ ਇਹ ਸਾਖੀ ਵਰਤੀ ਹੈ ਜਾਂ ਇਹ ਸਾਖੀ ਹੋਈ ਹੈ। ਅਤੇ ਤੀਜਾ ਇਸ ਤਰ੍ਹਾਂ ਹੈ, ਜਿਸ ਤਰ੍ਹਾਂ ਸ਼੍ਰੀ ਦਸਮ ਮਹਾਰਾਜ ਦੀ ਬਾਣੀ, ਜਿਸ ਤੋਂ ਸਾਨੂੰ ਬਹੁਤ ਸਿੱਖਣ ਨੂੰ ਮਿਲਦਾ ਹੈ ਅਤੇ ਬੜੀ ਸਪਿਰਿਟ ਭਰੀ ਬਾਣੀ ਹੈ। ਇਸ ਨੂੰ ਪੜ੍ਹਨ ਦੇ ਨਾਲ ਜਾਪ ਸਾਹਿਬ ਜੀ ਦੇ ਆਪਾਂ ਸਵੇਰੇ ਦਰਸ਼ਨ ਕਰਦੇ ਹਾਂ ਅਤੇ ਜਾਪ ਸਾਹਿਬ ਦੇ ਜਾਪ ਕਰਦੇ ਹਾਂ, ਉਸ ਦੇ ਨਾਲ ਹੀ ਬੜੀ ਸਪਿਰਿਟ ਆ ਜਾਂਦੀ ਹੈ। ਅਤੇ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਮਹਾਰਾਜ ਜੀ ਨੇ ਚੰਡੀ ਦੀ ਵਾਰ ਦਾ ਉਚਾਰਨ ਕੀਤਾ, ਕਿਸ ਤਰ੍ਹਾਂ ਫਿਰ ਗਰੀਬਾਂ ਨੂੰ ਮਜਲੂਮਾਂ ਨੂੰ ਕਿਸ ਤਰ੍ਹਾਂ ਚੰਡੀ ਦੀ ਵਾਰ ਪੜ੍ਹ ਕੇ ਹੋਸ਼ ਆਏ ਵੀ ਇਸ ਤਰ੍ਹਾਂ ਵੀ ਜੰਗ ਹੁੰਦੀ ਹੈ ਜਾਂ ਇਸ ਤਰ੍ਹਾਂ ਵੀ ਹੁੰਦਾ ਹੈ। ਤੋ ਮੇਰੇ ਵੱਲੋਂ ਇਹੀ ਸੁਨੇਹਾ ਹੈ ਕਿ ਜਿਸ ਬੱਚਿਆਂ ਨੂੰ ਸ਼੍ਰੀ ਦਸ ਮਹਾਰਾਜ ਜੀ ਦੀ ਬਾਣੀ ਦਾ ਵੀ ਪਹਿਰਾ ਕਰਨਾ ਚਾਹੀਦਾ ਹੈ ਅਤੇ ਬਾਣੇ ਦਾ ਵੀ ਜਿੱਥੇ ਬਾਣੇ ਦੀ ਲੋੜ ਹੈ ਉੱਥੇ ਬਾਣਾ ਵੀ ਪਾਇਆ ਜਾ ਸਕਦਾ ਹੈ ਅਤੇ ਜਿੱਥੇ ਨੋਰਮਲ ਕੱਪੜਿਆਂ ਵਿੱਚ ਵੀ ਜਾ ਸਕਦੇ ਹਾਂ। ਅਤੇ ਸਭ ਤੋਂ ਜ਼ਿਆਦਾ ਮਾਵਾਂ ਨੂੰ ਸ਼੍ਰੀ ਦਸਮ ਬਾਣੀ 'ਤੇ ਬੱਚਿਆਂ ਨੂੰ ਲਾਉਣਾ ਚਾਹੀਦਾ ਹੈ ਅਤੇ ਆਦਿ ਮਹਾਰਾਜ ਜੀ ਦੀ ਬਾਣੀ ਸਾਰੇ ਪੜ੍ਹਦੇ ਹੀ ਨੇ। ਮੇਰੇ ਵੱਲੋਂ ਇਹੀ ਆਖਰੀ ਸੁਨੇਹਾ ਹੈ। ਸਿੱਖ ਸੰਗਤ ਦੇ ਨਾਲ ਗੱਲਬਾਤ ਕੀਤੀ ਹੈ, ਜਿਹੜੀ ਸਿੱਖ ਸੰਗਤ ਦੂਰ ਦਰੇਡਿਆਂ ਤੋਂ
ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ ਕਰਨ ਵਾਸਤੇ ਪੁੱਜੀ ਹੋਈ ਹੈ। ਹੋਰ ਵੀ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰਕੇ ਤੁਹਾਡੇ ਤੱਕ ਲੈ ਕੇ ਹਾਜ਼ਰ ਹੋ ਰਹੇ ਹਾਂ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।